ਪਾਕਿਸਤਾਨ 'ਚ 86 ਲੱਖ ਬੱਚੇ ਇਸ ਵੇਲੇ ਮੁਸ਼ੱਕਤ ਕਰ ਰਹੇ ਨੇ ਔਰ ਸਕੂਲਾਂ 'ਚ ਨਹੀਂ ਜਾ ਰਹੇ। ਇਹਨਾਂ 86 ਲੱਖ ਦੇ ਵਿੱਚੋਂ 66 ਲੱਖ ਐਸੇ ਨੇ ਜਿਹੜੇ ਸਖਤ ਮੁਸ਼ੱਕਤ ਕਰ ਰਹੇ ਨੇ, ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੈ ਔਰ ਕਿਸੇ ਵੇਲੇ ਵੀ ਮੌਤ ਦੇ ਮੂੰਹ 'ਚ ਜਾ ਸਕਦੇ ਨੇ, ਕਿਉਂਕਿ ਉਹਨਾਂ ਵਾਸਤੇ ਇਲਾਜ, ਦਵਾ ਦਾਰੂ ਔਰ ਉਹਨਾਂ ਦਾ ਮੁਸਤਕਬਲ ਹੈ ਜਿਹੜਾ ਉਹ ਨਿਰਾ ਹਨੇਰਾ ਹੈ। ਇਹ ਰਿਪੋਰਟ ਸਾਹਮਣੇ ਆਈ ਹੈ ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ यानी NCHR और यूनिसेफ ਵੱਲੋਂ, ਔਰ ਇਸ ਸਾਂਝੀ ਰਿਪੋਰਟ ਨੂੰ ਪਬਲਿਕ ਕਰਦੇ ਹੋਏ ਪਾਕਿਸਤਾਨੀ ਸਰਕਾਰ ਦੇ ਉਹਨਾਂ ਸਾਰੇ ਅੰਕੜਿਆਂ ਨੂੰ ਰੱਦ ਕਰ ਦਿੱਤਾ ਗਿਆ ਜਿਹਦੇ ਵਿੱਚ ਉਹ ਚਾਈਲਡ ਲੇਬਰ ਦੇ ਬਾਰੇ ਕੁਝ ਹੋਰ ਕਹਿੰਦਾ ਹੈ। ਇਸ ਰਿਪੋਰਟ ਰਾਹੀਂ ਦੱਸਿਆ ਗਿਆ ਹੈ ਕਿ ਇਸ ਵੇਲੇ ਵੀ ਮੁਲਕ ਭਰ ਦੇ ਵਿੱਚ ਇਹ ਬੱਚੇ ਨੇ ਜਿਹੜੇ ਇਹ ਮੁਸ਼ੱਕਤਾਂ 'ਚ ਜੁੜੇ ਨੇ। ਇਹਦੇ 'ਚ ਭੱਠੇ ਤੇ ਇੱਟਾਂ ਬਣਾਉਣ ਤੋਂ ਲੈ ਕੇ ਗਲੀਚਾ ਉਣਨ ਤੱਕ ਔਰ ਬਹੁਤ ਸਾਰੇ ਦੂਸਰੇ ਕੰਮ ਜਿਨ੍ਹਾਂ 'ਚ ਖੇਤਾਂ 'ਚ ਕੰਮ ਕਰਨਾ ਹੈ, ਵਰਕਸ਼ਾਪਾਂ ਤੇ ਕੰਮ ਕਰਨਾ ਹੈ, ਉਸ ਪਾਸੇ ਇਸ਼ਾਰੇ ਕੀਤੇ ਗਏ ਨੇ। ਇਹ ਜਿਹੜਾ ਸਰਵੇ ਹੈ ਇਹ ਇਹਨਾਂ ਨੇ ਆਜ਼ਾਦ ਆਪਣੇ ਤੌਰ ਤੇ ਕੀਤਾ ਸੀਗਾ ਔਰ ਇਸ ਸਰਵੇ ਤੋਂ ਬਾਅਦ ਹੁਣ ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਾਸੇ ਤਵੱਜੋ ਦੇਵੇ। ਯਾਦ ਰਵੇ ਕਿ ਯੂਰਪੀ ਯੂਨੀਅਨ ਵੱਲੋਂ ਵੀ ਪਾਕਿਸਤਾਨ ਨੂੰ ਇੱਕ ਵਾਰ ਵਾਰਨਿੰਗ ਦਿੱਤੀ ਗਈ ਸੀਗੀ ਕਿ ਉਹਦਾ ਸਟੇਟਸ ਹੈ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਉਹ ਸੂਰਤ 'ਚ ਜਦੋਂ ਉਹ ਚਾਈਲਡ ਲੇਬਰ ਦੇ ਉੱਤੇ ਤਵੱਜੋ ਨਹੀਂ ਦੇਗਾ। ਯਾਦ ਰਵੇ ਕਿ ਇੱਕ ਸਾਲ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦੇ ਬਣੇ ਫੁੱਟਬਾਲ ਨੇ ਜਿਹੜੇ ਉਹਨਾਂ ਨੂੰ ਸਿਰਫ ਇਸ ਕਰਕੇ ਨਹੀਂ ਸੀ ਖਰੀਦਿਆ ਗਿਆ ਔਰ ਸਾਰੇ ਆਰਡਰ ਰੱਦ ਕਰ ਦਿੱਤੇ ਗਏ ਸੀਗੇ ਕਿ ਫੁੱਟਬਾਲ ਸੀਨ ਦੇ ਕੰਮ ਦੇ ਵਿੱਚ ਨਿੱਕੀ ਉਮਰ ਦੇ ਬੱਚੇ ਨੇ ਜਿਹੜੇ ਉਹਨਾਂ ਤੋਂ ਮੁਸ਼ੱਕਤ ਲਈ ਜਾਂਦੀ ਸੀ। ਸੋ ਚਾਈਲਡ ਲੇਬਰ ਦੀ ਉਲੰਘਣਾ ਕਰਨ ਦੇ ਉੱਤੇ ਪਾਕਿਸਤਾਨ ਦੇ ਇਹ ਇੰਟਰਨੈਸ਼ਨਲ ਜਿਹੜੇ ਟੈਂਡਰ ਸਨ ਉਹ ਕੈਂਸਲ ਹੋਏ ਸਨ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪਾਕਿਸਤਾਨ ਵਾਸਤੇ ਖਤਰੇ ਦੀਆਂ ਕੁਝ ਹੋਰ ਘੰਟੀਆਂ ਵੱਜ ਗਈਆਂ ਨੇ। ਇਹ ਖਤਰੇ ਇਹ ਦੱਸ ਰਹੇ ਨੇ ਕਿ 86 ਲੱਖ ਬੱਚਿਆਂ ਦੇ ਬਾਰੇ ਹੁਣ ਕੋਈ ਨਾ ਕੋਈ ਜਵਾਬ ਦੇਣਾ ਪਏਗਾ।